16 ਜੂਨ 1606 ਨੂੰ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ ਲਾਹੌਰ ਦੇ ਵਿੱਚ। ਉਹ ਪਹਿਲੇ ਸ਼ਹੀਦ ਗੁਰੂ ਨੇ ਜਿਹੜਾ ਸਿਧਾਂਤਕ ਤੌਰ ਤੇ ਜਿਸ ਦੇ ਬੀਜ ਰੱਖੇ ਹੋਏ ਸੀ ਸਿੱਖ ਫਲਸਫੇ 'ਚ, ਉਹ ਉਸ ਦਾ ਜ਼ਾਹਰਾ ਰੂਪ ਪ੍ਰਗਟ ਹੁੰਦਾ ਹੈ, ਇੰਸਟੀਟਿਊਸ਼ਨਲਾਈਜ਼ ਉਸ ਨੂੰ ਕੀਤਾ ਜਾਂਦਾ ਹੈ। ਗੁਰੂ ਹਰਗੋਬਿੰਦ ਸਾਹਿਬ 2 ਤਲਵਾਰਾਂ ਧਾਰਨ ਕਰਦੇ ਨੇ, ਬਾਬਾ ਬੁੱਢਾ ਜੀ ਉਹਨਾਂ ਨੂੰ ਧਾਰਨ ਕਰਵਾਉਂਦੇ ਨੇ, ਇੱਕ ਮੀਰੀ ਦੀ ਔਰ ਇੱਕ ਪੀਰੀ। ਕਿ ਸਿੱਖੀ ਦੇ ਵਿੱਚ ਮੀਰ ਦਾ ਮਤਲਬ ਇਹ ਹੈ ਕਿ ਜੇ ਰੱਬ ਦੀ ਇਸ ਕਾਇਨਾਤ ਨੂੰ ਕੋਈ ਦੁਖੀ ਕਰੇਗਾ, ਇਸ ਕਾਇਨਾਤ ਦੇ ਵਿੱਚ ਜੀਵਾਂ ਨੂੰ, ਤੇ ਸਿੱਖ ਉਸ ਰੱਬ ਦੇ ਉੱਤੇ ਯਕੀਨ ਕਰਨ ਵਾਲਾ ਉਹਨੂੰ ਚੈਲੰਜ ਕਰੇਗਾ। ਪੀਰੀ ਇਹ ਹੈ ਕਿ ਜੋ ਕੁਝ ਵੀ ਹੈ ਉਹ ਜ਼ਿੰਦਗੀ ਦਾ ਮਕਸਦ ਰੱਬ ਦੀ ਇਬਾਦਤ ਹੈ, ਔਰ ਮੀਰ ਵੀ ਇਸ ਲਈ ਬਣਨਾ ਤਾਂ ਕਿ ਪੀਰੀ ਮਹਿਫੂਜ਼ ਹੋਏ। ਸਿਧਾਂਤਕ ਤੌਰ ਤੇ 2 ਨਿਸ਼ਾਨ ਸਾਹਿਬ ਅੱਜ ਵੀ ਹਰਿਮੰਦਰ ਸਾਹਿਬ ਔਰ ਅਕਾਲ ਤਖਤ ਸਾਹਿਬ ਦੇ ਵਿਚਕਾਰ, ਜਿਨ੍ਹਾਂ ਨੂੰ ਮੀਰੀ ਪੀਰੀ ਦੇ ਨਿਸ਼ਾਨ ਕਿਹਾ ਜਾਂਦਾ ਹੈ, ਉਹ ਸਥਾਪਿਤ ਹੁੰਦੇ ਨੇ। ਪਹਿਲਾ ਜਿਹੜਾ ਨਿਊਕਲੀਅਸ ਆਰਮੀ ਬਣਦੀ ਹੈ ਸਿੱਖਾਂ ਦੀ, 52 ਜਿਨ੍ਹਾਂ ਨੂੰ ਤੁਸੀਂ ਬਾਡੀਗਾਰਡ ਅੱਜ ਦੀ ਜ਼ਬਾਨ 'ਚ ਕਹਿ ਸਕਦੇ ਹੋ, ਰੱਖਿਅਕ ਕਹਿ ਸਕਦੇ ਹੋ, ਇਹ ਨਿਊਕਲੀਅਸ ਬਣਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ, ਆਦਾਬ, ਬਰਜ ਮਹਾ ਤੁਹਾਡੀ ਹੋਸਟ ਅਨੀਲ ਮੁਕਰਦਮਾ ਟੀਵੀ ਜੀ ਫਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਰਾਜ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਰਾਜ ਸਾਹਿਬ। ਅੱਜ 2 ਜੁਲਾਈ 2021 18 ਹਾੜ ਨਾਨਕਸ਼ਾਹੀ ਸਮਤ 553 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਚਿਨ ਕੇਬਲ, ਬੈਲਫੈਬ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਅਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਸੋ ਹੈਪੀ ਵੀਕਐਂਡ ਤੁਹਾਨੂੰ ਸਭ ਨੂੰ ਕਹਿੰਦੇ ਹਾਂ। ਤੁਹਾਡਾ ਜਿਹੜਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ, ਚਾਵਾਂ ਨਾਲ ਗੁਜ਼ਰੇ, ਖੁਸ਼ੀਆਂ ਨਾਲ ਗੁਜ਼ਰੇ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਸਾਡਾ ਪ੍ਰੋਗਰਾਮ ਸੱਚੋ ਸੱਚ ਹੈ ਉਸ ਨੂੰ ਕਿਸ ਨੇ ਸਪਾਂਸਰ ਕੀਤਾ ਹੈ। ਉਸ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਸਥਿਤ HS ਡਿਵੈਲਪਮੈਂਟ ਗਰੁੱਪ ਵੱਲੋਂ ਸਪਾਂਸਰ ਕੀਤਾ ਗਿਆ ਹੈ। ਅਸੀਂ ਉਹਨਾਂ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਕਰਦੇ ਹਾਂ। ਸੋ HS ਡਿਵੈਲਪਮੈਂਟ ਗਰੁੱਪ ਰੀਅਲ ਸਟੇਟ, ਕੰਸਟਰਕਸ਼ਨ ਮੈਨੇਜਮੈਂਟ ਅਤੇ ਜਨਰਲ ਕੰਟਰੈਕਟਿੰਗ ਦੇ ਫੀਲਡ 'ਚ ਟਰਾਈ ਸਟੇਟ ਏਰੀਆ ਵਿੱਚ ਆਪਣੀ ਜਿਹੜੀ ਸੇਵਾਵਾਂ ਦਿੰਦੇ ਨੇ। ਸੋ ਨਿਊਯਾਰਕ, ਨਿਊ ਜਰਸੀ ਅਤੇ ਕਨੈਕਟੀਕਟ ਵਿਖੇ ਹਰ ਤਰ੍ਹਾਂ ਦੇ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਪ੍ਰੋਜੈਕਟਸ ਵਿੱਚ HS ਡਿਵੈਲਪਮੈਂਟ ਗਰੁੱਪ ਦੀ ਜਿਹੜੀ ਟੀਮ ਹੈ ਉਹ ਮਾਹਿਰ ਹੈ ਅਤੇ ਆਪਣੀ ਕੰਪਨੀ ਪੂਰੀ ਤਰ੍ਹਾਂ ਜਿਹੜੀ ਉਹਨਾਂ ਦੀ ਕੰਪਨੀ ਹੈ ਫੁੱਲੀ ਜਿਹੜੀ ਲਾਇਸੈਂਸਡ ਅਤੇ ਇੰਸ਼ੋਰਡ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ HS ਡਿਵੈਲਪਮੈਂਟ ਗਰੁੱਪ ਦੇ CEO ਸਰਦਾਰ ਵਰਿੰਦਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ। ਸੋ ਅਸੀਂ ਵੀ ਚਾਹਾਂਗੇ ਕਿ ਤੁਸੀਂ ਵੀ ਜਿਹੜੀ ਤੁਸੀਂ ਪ੍ਰੋਗਰਾਮ ਸੱਚੋ ਸੱਚ ਰਾਹੀਂ ਜਿਹੜੀ ਤੁਸੀਂ ਸਪਾਂਸਰ ਕਰ ਸਕਦੇ ਹੋ, ਸਾਡੇ ਫੋਨ ਨੰਬਰ ਤੇ ਸਾਨੂੰ ਕਾਲ ਕਰ ਸਕਦੇ ਹੋ ਸਪਾਂਸਰ ਕਰਨ ਲਈ। ਸੋ 5166191984 ਤੁਸੀਂ ਸਾਨੂੰ ਸੇਮ WhatsApp ਜਿਹੜਾ ਇਹਦੇ ਤੇ ਕਰ ਸਕਦੇ ਹੋ ਇਸੇ ਨੰਬਰ ਤੇ। ਸੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਅੱਜ 2 ਜੁਲਾਈ ਦਾ ਦਿਨ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਸਥਾਪਿਤ ਕੀਤੇ ਅਕਾਲ ਤਖਤ ਸਾਹਿਬ ਦਾ 415ਵਾਂ ਜਿਹੜਾ ਸਥਾਪਨਾ ਦਿਵਸ ਹੈ। ਸੋ ਸਿੱਖ ਧਰਮ ਦਾ ਸਿਧਾਂਤ ਮੀਰੀ ਤੇ ਪੀਰੀ ਯਾਨੀ ਕਿ ਸੰਤ ਤੇ ਸੁਪਾਈ ਦਾ ਫਲਸਫਾ ਹੈ। ਸੋ ਦਿੱਲੀ ਤਖਤ ਤੋਂ 2 ਫੁੱਟ ਉੱਚਾ ਇਹ ਤਖਤ ਬੀਤੀਆਂ ਸਦੀਆਂ ਵਿੱਚ ਵੀ ਦੁਸ਼ਮਣ ਦੀਆਂ ਜਿਹੜੀਆਂ ਅੱਖਾਂ ਵਿੱਚ ਰੜਕਦਾ ਰਿਹਾ ਤੇ ਅੱਜ ਵੀ ਦਿੱਲੀ ਦੀਆਂ ਹਿੰਦੂ ਤਵੀ ਹਾਕਮਾਂ ਦੀਆਂ ਅੱਖਾਂ ਦੇ ਵਿੱਚ ਰੜਕ ਰਿਹਾ ਹੈ। ਸੋ ਅਕਾਲ ਤਖਤ ਸਾਹਿਬ ਦੀ ਜਿਹੜੀ ਅਹਿਮੀਅਤ ਅਤੇ ਸਿੱਖ ਕੌਮ ਨੂੰ ਦਰਪੇਸ਼ ਚੈਲੰਜਾਂ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ।
ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਵੀਰ ਵਰਿੰਦਰ ਸਿੰਘ, ਜਿਨ੍ਹਾਂ ਨੂੰ ਪਿਆਰ ਨਾਲ ਵਿੱਕੀ ਸਿੰਘ ਕਿਹਾ ਜਾਂਦਾ ਹੈ, ਅੱਛਾ, HS ਡਿਵੈਲਪਮੈਂਟ ਕੰਪਨੀ ਦੇ ਉਹ CEO ਨੇ, ਬੜੇ ਕਾਮਯਾਬ ਕਾਰੋਬਾਰੀ ਵੀ ਨੇ ਔਰ ਸਿੱਖੀ ਦੇ ਨਾਤੇ ਵੀ ਜਿਹੜਾ ਹੈ ਉਹ ਸਿਧਾਂਤ ਨਾਲ ਜੁੜੇ ਹੋਏ ਨੇ। ਫਿਰ ਸਿਆਸੀ ਤੌਰ ਤੇ ਵੀ ਉਹਨਾਂ ਨੇ ਅਮਰੀਕਨ ਸਿਸਟਮ ਦੇ ਵਿੱਚ ਆਪਣੀ ਪਹੁੰਚ ਬਣਾਈ ਹੈ। ਉਹਨਾਂ ਨੇ ਪਿੱਛੇ ਕੌਂਸਲਮੈਨ ਲਈ ਰਨ ਵੀ ਕੀਤਾ, ਲੇਕਿਨ ਉਸ ਤੋਂ ਪਹਿਲਾਂ ਹੀ ਕਿਉਂਕਿ ਦੂਸਰੇ ਹੋਰ ਕੈਂਡੀਡੇਟ ਨੂੰ ਸਪੋਰਟ ਕੀਤਾ ਔਰ ਇਹਦੇ ਨਾਲ ਉਹਨਾਂ ਦਾ ਰੁਤਬਾ ਹੋਰ ਵੀ ਵਧਿਆ। ਪੰਥ ਨੂੰ ਪਿਆਰ ਕਰਨ ਵਾਲੇ ਨੇ, ਕੌਮੀ ਕਰ ਖਾਲਿਸਤਾਨ ਦੇ ਮੁਦਈ ਨੇ ਔਰ ਸਾਡੇ ਨਾਲ ਉਹ ਇੰਤਹਾ ਪਿਆਰ ਕਰਦੇ ਨੇ। TV 84 ਨੂੰ ਉਹ ਬਹੁਤ ਐਡਮਾਇਰ ਕਰਦੇ ਨੇ। ਸੋ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ, ਉਹਨਾਂ ਦੀ ਕਾਮਯਾਬੀ ਲਈ ਦੁਆ ਵੀ ਕਰਦੇ ਹਾਂ ਔਰ ਇਹ ਆਸ ਵੀ ਕਰਦੇ ਹਾਂ ਕਿ ਬਹੁਤ ਵਾਰ ਇਹ ਹੁੰਦਾ ਹੈ ਕਿ ਜਿਨ੍ਹਾਂ ਕੋਲ ਧਨ ਆਉਣਾ ਸ਼ੁਰੂ ਹੋ ਜਾਂਦਾ ਹੈ, ਦੌਲਤ ਆਉਣੀ ਸ਼ੁਰੂ ਹੋ ਜਾਂਦੀ ਹੈ, ਉਹ ਕੌਮ ਪ੍ਰਸਤੀ ਦੇ ਏਜੰਡੇ ਤੋਂ ਸਟੈਪ ਪਿੱਛੇ ਖਿੱਚਣ ਲੱਗ ਜਾਂਦੇ ਨੇ। ਉਹ ਸਰਵ ਪ੍ਰਮਾਣਿਤ ਆਲ ਐਕਸੈਪਟੇਬਲ ਮੋਡ ਦੇ ਵਿੱਚ ਚਲੇ ਜਾਂਦੇ ਨੇ। ਸੋ ਅਸੀਂ ਆਸ ਕਰਦੇ ਹਾਂ ਕਿ ਇਵੇਂ ਹੀ ਵਰਿੰਦਰ ਸਿੰਘ ਖਾਲਿਸਤਾਨ ਦੇ ਝੰਡਾ ਬਰਦਾਰ ਰਹਿਣਗੇ ਜਿਵੇਂ ਉਹ ਅੱਜ ਨੇ। ਅੱਜ ਦਾ ਦਿਨ ਖਾਸ ਅਹਿਮੀਅਤ ਵਾਲਾ ਹੈ। ਤੁਸੀਂ ਜਿਵੇਂ ਦੱਸਿਆ ਕਿ 2 ਜੁਲਾਈ 1606 ਇਹ ਉਹ ਦਿਨ ਹੈ ਜਿਸ ਦਿਨ ਦਿੱਲੀ ਤਖਤ ਤੋਂ 2 ਫੁੱਟ ਉੱਚਾ ਤਖਤ ਅਕਾਲ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸਥਾਪਿਤ ਕਰਦੇ ਨੇ, ਰਿਵੀਲ ਕਰਦੇ ਨੇ। ਔਰ ਜੇ ਤੁਸੀਂ ਟਾਈਮਲਾਈਨ ਦੇਖੋ ਤੇ 16 ਜੂਨ 1606 ਨੂੰ 5ਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਲਾਹੌਰ ਦੇ ਵਿੱਚ, ਰਾਵੀ ਦੇ ਕੰਢੇ, ਜਿੱਥੇ ਗੁਰਦੁਆਰਾ ਡੇਰਾ ਸਾਹਿਬ ਸ਼ਾਹੀ ਮਸਜਿਦ ਦੇ ਸਾਹਮਣੇ ਸੁਭਾਇਮਾਨ ਹੈ। ਔਰ ਜ਼ਾਹਰ ਹੈ ਗੁਰੂ ਨਾਨਕ ਸਾਹਿਬ ਤੋਂ ਗੁਰੂ ਅਰਜਨ ਸਾਹਿਬ ਤੱਕ, ਜਾਂ ਫਿਰ ਜੇ ਗੁਰੂ ਅਰਜਨ ਸਾਹਿਬ ਤੋਂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਅਸੀਂ ਦੇਖੀਏ ਤਾਂ ਸਿਧਾਂਤ ਤਾਂ ਉਹੀ ਹੈ ਜੋ ਬਾਬਾ ਗੁਰੂ ਨਾਨਕ ਸਾਹਿਬ ਨੇ ਐਸਟੈਬਲਿਸ਼ ਕੀਤਾ ਔਰ ਉਹ ਸੱਚ, ਹੱਕ, ਇਨਸਾਫ ਦੀ ਆਈਡੀਓਲੋਜੀ ਨੂੰ ਰੈਕਗਨਾਈਜ਼ ਕੀਤਾ। ਸੱਚ ਤੇ ਖਲੋਣਾ, ਰੱਬ ਨੂੰ ਅਲਟੀਮੇਟ ਸੱਚ ਦਾ ਨਾਂ ਦਿੱਤਾ ਔਰ ਜੀਵਨ ਦਾ, ਜ਼ਿੰਦਗੀ ਦਾ ਪੈਂਡਾ, ਜ਼ਿੰਦਗੀ ਦਾ ਸਫ਼ਰ ਸੱਚ ਦਾ ਪੈਂਡਾ ਦੱਸਿਆ। ਜਾਚ ਵੀ ਇਹੀ ਸਿਖਾਈ ਕਿ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਤੇ ਇਹ ਵੀ ਦੱਸ ਦਿੱਤਾ ਕਿ ਭਾਈ ਜੇ ਇਸ ਰਸਤੇ ਤੇ ਤੁਰਨਾ ਤੇ ਸਿਰ ਨੂੰ ਤਲੀ ਤੇ ਰੱਖਣਾ ਪੈਣਾ, ਕਿ ਇਹ ਕੁਰਬਾਨੀ ਦਾ ਰਸਤਾ ਹੈ। ਔਰ ਇਹ ਵੀ ਗੁਰੂ ਨਾਨਕ ਸਾਹਿਬ ਦਾ ਹੀ ਫਰਮਾਨ ਹੈ, ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਕਿ ਜੇ ਤੈਨੂੰ ਪਿਆਰ ਦੀ ਖੇਡ ਖੇਡਣ ਦਾ ਸ਼ੌਕ ਹੈ ਤਾਂ ਸਿਰ ਨੂੰ ਤਲੀ ਤੇ ਰੱਖ ਲੈ ਤੇ ਮੇਰੀ ਗਲੀ ਵਿੱਚ ਆ ਜਾ। ਇਸ ਰਸਤੇ ਤੇ ਜਿਸ ਨੇ ਵੀ ਪੈਰ ਪਾਇਆ ਉਸ ਨੇ ਸਿਰ ਦੇ ਦਿੱਤਾ, ਪਿੱਠ ਨਹੀਂ ਦਿਖਾਈ। ਸੋ ਜ਼ਾਹਰ ਹੈ ਜੇ ਸੱਚ ਦੀ ਗੱਲ ਅਸੀਂ ਕਰੀਏ ਤੇ ਅਕਸਰ ਅਸੀਂ ਇਹ ਕੋਟ ਕਰਦੇ ਹਾਂ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ। ਕਿ ਬਾਬਾ ਗੁਰੂ ਨਾਨਕ ਨੇ ਜਿਹੜਾ ਰਾਜ ਐਸਟੈਬਲਿਸ਼ ਕੀਤਾ ਉਸ ਦਾ ਕਿਲਾ ਸੱਚ ਦਾ, ਟਰੂਥ ਦਾ, ਔਰ ਇਹਦੀ ਨੀਂਹ ਬੜੀ ਪੁਖਤਾ ਹੈ, ਬੜੀ ਸਤਾਣੀ ਹੈ, ਬੜੀ ਮਜ਼ਬੂਤ ਹੈ। ਕਿਉਂਕਿ ਸੱਚ ਰੱਬ ਦਾ ਹੀ ਰੂਪ ਹੁੰਦਾ ਹੈ ਤੇ ਰੱਬ ਦੇ ਰਸਤੇ ਤੇ ਤੁਰਨ ਵਾਲੇ ਦੀ ਜੇ ਟੇਕ ਹੁੰਦੀ ਹੈ, ਉਸ ਦਾ ਤਕੀਆ ਹੁੰਦਾ ਹੈ, ਉਸ ਦਾ ਆਸਰਾ ਹੁੰਦਾ ਹੈ ਤਾਂ ਰੱਬ ਹੁੰਦਾ ਹੈ। ਔਰ ਇਸ ਲਈ ਫਕੀਰ ਬੇਪਰਵਾਹ ਹੁੰਦਾ ਔਰ ਉਸ ਰੱਬ ਨੂੰ ਹੀ ਅਸੀਂ ਕਹਿੰਦੇ ਹਾਂ ਕਿ ਭਾਈ ਇਹ ਜੋ ਭੂਪਤ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ, ਕਉ ਹਰ ਸਮਾਨ ਨਹੀਂ ਰਾਜਾ। ਕਿ ਰੱਬ ਬਾਦਸ਼ਾਹਾਂ ਦਾ ਬਾਦਸ਼ਾਹ, ਸੋਵਰਨਸ ਦਾ ਸੋਵਰਨ ਹੈ। ਇਹੀ ਕਾਰਨ ਹੈ ਕਿ ਜਿਹੜੀ ਸੋਵਰਨਿਟੀ ਜਾਂ ਬਾਦਸ਼ਾਹਤ ਹੈ ਇਹ ਅਕਾਲ ਪੁਰਖ ਚੋਂ ਨਿਕਲਦੀ ਹੈ। ਅਮਰੀਕਨ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ 'ਚ ਵੀ ਇਹ ਗੱਲ ਜਦੋਂ ਬਰਾਬਰੀ ਦੀ ਗੱਲ ਕੀਤੀ ਗਈ, ਔਰ ਕਿਉਂਕਿ 4 ਜੁਲਾਈ ਦਾ ਦਿਨ ਵੀਕਐਂਡ ਦੇ ਉੱਤੇ ਹੈ ਤੇ ਉਹ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਦੀ ਗੱਲ ਅਸੀਂ ਹਰ ਸਾਲ ਕਰਦੇ ਹਾਂ ਜਦੋਂ ਵਰਕਿੰਗ ਡੇ ਹੁੰਦਾ। ਅੱਜ ਅਸੀਂ ਇਹੀ ਕਵਾਂਗੇ ਕਿ ਉਹ ਜਿਹੜਾ ਉਹਦੀ ਬਿਗਨਿੰਗ ਸੀ ਕਿ ਆਲ ਮੈਨ ਆਰ ਕ੍ਰੀਏਟਡ ਇਕੁਅਲ। ਕਿ ਜੇ ਰੱਬ ਨੇ ਹਰ ਇੱਕ ਨੂੰ ਇਨਸਾਨ ਬਣਾਇਆ, ਇਨਸਾਨ ਬਰਾਦਰੀ 'ਚ ਰੱਖਿਆ, ਤੇ ਫਿਰ ਕਿਸੇ ਇਨਸਾਨ ਨੂੰ ਹੱਕ ਨਹੀਂ ਹੈ ਕਿ ਉਹ ਦੂਸਰੇ ਦੇ ਹੱਕ ਖੋਏ। ਹੁਣ ਇਹ ਫਲਸਫਾ ਆਲਰੇਡੀ ਬੇਸ਼ੱਕ 1776 'ਚ 4 ਜੁਲਾਈ ਨੂੰ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਹੁੰਦੀ ਹੈ, ਲੇਕਿਨ ਗੁਰੂ ਨਾਨਕ ਸਾਹਿਬ ਦਾ ਸਿਧਾਂਤ, ਪ੍ਰਿੰਸੀਪਲ ਲਗਭਗ 553 ਸਾਲ ਪਹਿਲਾਂ ਸਥਾਪਿਤ ਹੁੰਦਾ। ਹੁਣ ਜਦੋਂ ਤੁਸੀਂ ਸੱਚ ਦੇ ਰਸਤੇ, ਪ੍ਰੇਮ ਦੀ ਖੇਡ ਤੇ ਤੁਰਨਾ
ਔਰ ਖੰਨਿਓ ਤਿੱਖੀ ਵਾਲੋਂ ਨਿੱਕੀ ਇਹ ਤਾਂ ਮਾਰਗ ਜਾਣਾ ਕਿ ਇਹ ਸੱਚ ਦਾ ਰਸਤਾ ਖੰਡੇ ਦੀ ਧਾਰ ਤੋਂ ਤਿੱਖਾ ਹੈ ਔਰ ਵਾਲ ਤੋਂ ਬਰੀਕ ਹੈ। ਬੇਸ਼ੱਕ ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ ਉਸ ਪੀਰੀਅਡ 'ਚ ਪਹਿਲਾ ਬਾਦਸ਼ਾਹ ਬਾਬਰ ਹੈ ਔਰ ਜ਼ਾਹਰ ਹੈ ਕਿ ਇਬਰਾਹਿਮ ਲੋਧੀ ਪਹਿਲਾਂ ਸੀ। ਬਾਬਰ 1526 'ਚ ਕਾਬਜ਼ ਹੁੰਦਾ ਹੈ। ਅਕਬਰ ਔਰ ਹਮਾਯੂੰ ਉਹਨਾਂ ਦੇ ਵੀ ਸੰਬੰਧ ਗੁਰੂ ਘਰ ਨਾਲ ਰਹੇ ਲੇਕਿਨ ਦੋਸਤਾਨਾ ਰਹੇ। ਉਹਨਾਂ ਨੇ ਸਿੱਖ ਫਲਸਫੇ ਨੂੰ ਸਮਝਿਆ। ਜਹਾਂਗੀਰ ਦੇ ਟੇਕ ਓਵਰ ਕਰਦਿਆਂ ਹੀ ਉਸ ਦੇ ਰੂਲ ਦੇ ਪਹਿਲੇ ਸਾਲ ਦੇ ਵਿੱਚ ਇੱਕ ਪਾਸੇ ਮੁਤਸਬੀ ਲੋਕ ਜਿਨ੍ਹਾਂ ਨੇ ਇਹ ਉਸ ਮੌਕੇ ਦਾ ਫਾਇਦਾ ਚੁੱਕਿਆ। ਬਾਦਸ਼ਾਹ ਜਿਹੜੇ ਨਵੇਂ ਬਣਦੇ ਨੇ ਔਰ ਕੰਨਾਂ ਦੇ ਵੀ ਕੱਚੇ ਹੁੰਦੇ ਨੇ ਬਹੁਤੇ ਬਾਦਸ਼ਾਹ, ਉਹਨਾਂ ਨੇ ਖੁਸਰੋ ਦਾ ਬਹਾਨਾ ਬਣਾ ਕੇ ਪੋਲੀਟੀਕਲ ਕੰਪਲੇਨ ਵੀ ਕੀਤੀ ਔਰ ਹਿੰਦੂ ਤੋਂ ਵੀ ਫੋਰਸਿਸ ਜਿਹੜੀਆਂ ਗੁਰੂ ਨਾਨਕ ਸਾਹਿਬ ਦੇ ਪੀਰੀਅਡ ਤੋਂ ਹੀ ਜਿਹੜੀਆਂ ਨੇ ਉਹ ਸਿੱਖ ਵਿਚਾਰਧਾਰਾ ਨੂੰ ਐਜ਼ ਏ ਚੈਲੰਜ ਸਮਝਦੀਆਂ ਸੀ ਬ੍ਰਾਹਮਣਵਾਦ ਨੂੰ, ਉਹ ਚੰਦੂ ਦੇ ਥੱਲੇ ਜਿਹੜੀਆਂ ਨੇ ਉਹ ਇਕੱਠੀਆਂ ਹੁੰਦੀਆਂ ਔਰ ਇਸ ਦੋਨੋਂ ਦਾ ਨਤੀਜਾ ਹੈ ਕਿ ਬਾਦਸ਼ਾਹ ਜਿਹੜਾ ਇੱਕ ਸਟੇਜ ਦੇ ਉੱਤੇ ਮੁਤੱਸਬ ਦਾ ਸ਼ਿਕਾਰ ਹੁੰਦਾ ਔਰ ਅਸੀਂ ਜ਼ਿਕਰ ਕੀਤਾ ਸੀ 16 ਜੂਨ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਦੇ ਮੌਕੇ ਕਿ ਕਿਵੇਂ ਤੌਜ਼ਕੇ ਜਹਾਂਗੀਰੀ ਦੇ ਵਿੱਚ ਜਹਾਂਗੀਰ ਨੇ ਇਸ ਦਾ ਇਕਬਾਲ ਕੀਤਾ। ਅੱਜ ਅਸੀਂ ਉਸ ਵੇਰਵੇ 'ਚ ਨਹੀਂ ਜਾਵਾਂਗੇ ਪਰ 16 ਜੂਨ 1606 ਨੂੰ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ ਲਾਹੌਰ ਦੇ ਵਿੱਚ। ਉਹ ਪਹਿਲੇ ਸ਼ਹੀਦ ਗੁਰੂ ਨੇ ਔਰ ਜ਼ਾਹਰ ਹੈ ਕਿ ਉਹ ਜਿਹੜੀ ਮੂਵਮੈਂਟ ਬਾਬਾ ਗੁਰੂ ਨਾਨਕ ਸਾਹਿਬ ਦੇ ਪੀਰੀਅਡ ਤੋਂ ਚੱਲ ਰਹੀ ਸੀ ਉਹ ਸਿਧਾਂਤਕ ਤੌਰ ਤੇ ਉਹੀ ਹੈ। ਰਾਜਯੋਗ ਦਾ ਕਨਸੈਪਟ ਸੀ। ਜਦੋਂ ਇਹ ਬਿਆਨ ਭੱਟ ਕਰਦੇ ਨੇ ਗੁਰੂ ਨਾਨਕ ਸਾਹਿਬ ਨੂੰ ਕਿ ਰਾਜਯੋਗ ਜਨ ਮਾਣਿਓ, ਲੇਕਿਨ ਹੁਣ ਉਹ ਜਿਹੜਾ ਸਿਧਾਂਤਕ ਤੌਰ ਤੇ ਜਿਸ ਦੇ ਬੀਜ ਰੱਖੇ ਹੋਏ ਸੀ ਸਿੱਖ ਫਲਸਫੇ 'ਚ ਉਹ ਉਸ ਦਾ ਜ਼ਾਹਰਾ ਰੂਪ ਪ੍ਰਗਟ ਹੁੰਦਾ ਹੈ। ਇੰਸਟੀਟਿਊਸ਼ਨਲਾਈਜ਼ ਉਸ ਨੂੰ ਕੀਤਾ ਜਾਂਦਾ ਹੈ ਔਰ ਲਗਭਗ 17 ਦਿਨ ਬਾਅਦ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਗੁਰੂ ਹਰਗੋਬਿੰਦ ਸਾਹਿਬ ਹਰਮੰਦਰ ਸਾਹਿਬ ਤੋਂ, ਜਿਹੜਾ ਹਰਮੰਦਰ ਸਾਹਿਬ ਗੁਰੂ ਅਰਜਨ ਸਾਹਿਬ ਨੇ ਸਥਾਪਿਤ ਕੀਤਾ ਜਿਸ ਦੀ ਬੁਨਿਆਦ ਸਾਈਂ ਮੀਆਂ ਮੀਰ ਤੋਂ ਗੁਰੂ ਅਰਜਨ ਸਾਹਿਬ ਨੇ ਰਖਵਾਈ, ਜਿਹੜਾ ਪੀਰੀ ਦਾ ਮੁਜੱਸਮਾ ਸਪਿਰਿਚੁਅਲਿਟੀ ਦਾ ਐਪੀਟੋਮ ਸੀ, ਉਸ ਤੋਂ ਠੀਕ 84 ਕਦਮਾਂ ਦੀ ਵਿੱਥ ਤੇ ਉਸ ਵੇਲੇ ਦਿੱਲੀ ਤਖਤ 10 ਫੁੱਟ ਉੱਚਾ ਸੀ ਜਿਸ ਤੇ ਬਾਦਸ਼ਾਹ ਬੈਠਦੇ ਸੀ। 12 ਫੁੱਟ ਉੱਚਾ ਹੁੰਦਾ ਤੇ ਥੜਾ ਹੀ ਹੈ, ਉਸ ਨੂੰ ਹੀ ਤੁਸੀਂ ਬਾਅਦ ਦੇ ਵਿੱਚ ਸ਼ਿੰਗਾਰ ਦਿੰਦੇ ਹੋ, ਤਖਤ ਕਹਿੰਦੇ ਹੋ। ਮਤਲਬ ਜਿਹੜਾ ਉਸ ਦੀ ਸਥਾਪਨਾ ਔਰ ਇੱਕ ਵੱਡੀ ਚੇਂਜ ਜਿਹਦੇ 'ਚ ਗੁਰੂ ਹਰਗੋਬਿੰਦ ਸਾਹਿਬ 2 ਤਲਵਾਰਾਂ ਧਾਰਨ ਕਰਦੇ ਨੇ। ਬਾਬਾ ਬੁੱਢਾ ਜੀ ਉਹਨਾਂ ਨੂੰ ਧਾਰਨ ਕਰਵਾਉਂਦੇ ਨੇ, ਇੱਕ ਮੀਰੀ ਦੀ ਔਰ ਇੱਕ ਪੀਰੀ ਦੀ ਕਿ ਔਰ ਇਹ ਉਹੀ ਰਾਜਯੋਗ ਦਾ ਫਲਸਫਾ ਇੱਕ ਕੰਕਰੀਟਾਈਜ਼ ਹੁੰਦਾ ਹੈ ਕਿ ਸਿੱਖੀ ਦੇ ਵਿੱਚ ਮੀਰ ਦਾ ਮਤਲਬ ਇਹ ਹੈ ਕਿ ਜੇ ਰੱਬ ਦੀ ਇਸ ਕਾਇਨਾਤ ਨੂੰ ਕੋਈ ਦੁਖੀ ਕਰੇਗਾ, ਇਸ ਕਾਇਨਾਤ ਦੇ ਵਿੱਚ ਜੀਵਾਂ ਨੂੰ, ਤੇ ਸਿੱਖ ਉਸ ਰੱਬ ਦੇ ਉੱਤੇ ਯਕੀਨ ਕਰਨ ਵਾਲਾ ਉਹਨੂੰ ਚੈਲੰਜ ਕਰੇਗਾ। ਔਰ ਇਹੀ ਪੀਰੀ ਇਹ ਹੈ ਕਿ ਜੋ ਕੁਝ ਵੀ ਹੈ ਉਹ ਜ਼ਿੰਦਗੀ ਦਾ ਮਕਸਦ ਰੱਬ ਦੀ ਇਬਾਦਤ ਹੈ ਔਰ ਮੀਰ ਵੀ ਇਸ ਲਈ ਬਣਨਾ ਤਾਂ ਕਿ ਪੀਰੀ ਮਹਿਫੂਜ਼ ਹੋਏ। ਔਰ 2 ਤਲਵਾਰਾਂ ਪਹਿਨਦੇ ਨੇ, 84 ਕਦਮਾਂ ਦੀ ਵਿੱਥ ਤੇ 12 ਫੁੱਟ ਉੱਚਾ ਥੜਾ ਕਾਇਮ ਹੁੰਦਾ ਹੈ ਔਰ ਇਹ ਦੱਸਣ ਲਈ ਕਿ ਇਹ ਹੁਣ ਫਿਊਚਰ 'ਚ ਸਿੱਖ ਕੌਮ ਦੀ ਟੈਂਪੋਰਲ ਵਰਲਡਲੀ ਖੇਤਰ ਦੇ ਵਿੱਚ ਅਗਵਾਈ ਹੈ। ਜਦੋਂ ਕਿ ਹਰਮੰਦਰ ਸਾਹਿਬ ਬਣਾਉਣ 'ਚ ਹਰ ਇੱਕ ਨੇ ਕਾਰ ਸੇਵਾ ਦੇ ਨਾਲ ਹਿੱਸਾ ਲਿਆ, ਪਰ ਇੱਥੇ ਅਸੀਂ ਦੇਖਦੇ ਹਾਂ ਕਿ ਨਹੀਂ ਰਾਜ ਨਾ ਹਾਥ ਲਗਾਇਓ ਬੁੱਢੇ ਤੇ ਗੁਰਦਾਸ ਬਣਾਇਓ। ਗੁਰੂ ਹਰਗੋਬਿੰਦ ਸਾਹਿਬ ਨੀਂਹ ਰੱਖਦੇ ਨੇ, ਬਾਬਾ ਬੁੱਢਾ ਉਸ ਦਾ ਗਾਰਾ ਤਿਆਰ ਕਰਦੇ ਨੇ, ਭਾਈ ਗੁਰਦਾਸ ਜੀ ਇੱਟਾਂ ਰੱਖਦੇ ਨੇ, ਇੱਟਾਂ ਫੜਾਉਂਦੇ ਨੇ। ਹੁਣ ਇਹ ਹੈ ਕਿ ਉਹ ਤਖਤ ਕਾਇਮ ਹੁੰਦਾ ਹੈ ਔਰ ਜੇ ਤੁਸੀਂ ਇਸ ਸਾਰੇ ਨੂੰ ਦੇਖੋ ਕਿ ਸਿਧਾਂਤਕ ਤੌਰ ਤੇ 2 ਨਿਸ਼ਾਨ ਸਾਹਿਬ ਅੱਜ ਵੀ ਹਰਮੰਦਰ ਸਾਹਿਬ ਔਰ ਅਕਾਲ ਤਖਤ ਸਾਹਿਬ ਦੇ ਵਿਚਕਾਰ, ਜਿਨ੍ਹਾਂ ਨੂੰ ਮੀਰੀ ਪੀਰੀ ਦੇ ਨਿਸ਼ਾਨ ਕਿਹਾ ਜਾਂਦਾ ਹੈ, ਉਹ ਸਥਾਪਿਤ ਹੁੰਦੇ ਨੇ। ਔਰ ਪਹਿਲਾ ਹੁਕਮਨਾਮਾ, ਪਹਿਲਾ ਆਰਡਰ ਗੁਰੂ ਹਰਗੋਬਿੰਦ ਸਾਹਿਬ ਦਾ ਹੁੰਦਾ ਹੈ ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ, ਕਿ ਜਿਹਨੇ ਮੇਰੀ ਖੁਸ਼ੀ ਲੈਣੀ ਹੈ, ਹੁਣ ਧਨ ਦੌਲਤ ਦੀ ਲੋੜ ਨਹੀਂ ਹੈ, ਆਓ ਸੱਚ ਹੱਕ ਇਨਸਾਫ ਦੇ ਲਈ, ਕੁਰਬਾਨੀ ਦੇ ਲਈ ਜਵਾਨ ਅੱਗੇ ਆਣ, ਵਧੀਆ ਘੋੜਾ ਜਿਹੜਾ ਉਹ ਭੇਟ ਕਰੋ ਔਰ ਵਧੀਆ ਸ਼ਸਤਰ। ਔਰ ਪਹਿਲਾ ਜਿਹੜਾ ਨਿਊਕਲੀਅਸ ਆਰਮੀ ਬਣਦੀ ਹੈ ਸਿੱਖਾਂ ਦੀ, 52 ਜਿਹੜੇ ਜਿਨ੍ਹਾਂ ਨੂੰ ਤੁਸੀਂ ਬਾਡੀਗਾਰਡ ਅੱਜ ਦੀ ਜ਼ਬਾਨ 'ਚ ਕਹਿ ਸਕਦੇ ਹੋ, ਰੱਖਿਅਕ ਕਹਿ ਸਕਦੇ ਹੋ, ਇਹ ਨਿਊਕਲੀਅਸ ਬਣਦਾ।
ਔਰ ਇਸ ਦੇ ਨਾਲ ਇੱਕ ਉਸ ਧਰਤੀ ਦੇ ਖਿੱਤੇ ਤੇ ਜਿੱਥੇ ਕਿ ਜ਼ੁਲਮ ਦੇ ਸਾਹਮਣੇ ਸਿਰ ਨਿਵਾਉਣ ਤੋਂ ਬਿਨਾਂ ਕੋਈ ਜਿਹੜਾ ਚਾਰਾ ਨਹੀਂ ਸੀ ਰਿਆਇਆ ਦੇ ਕੋਲ, ਇੱਕ ਚੈਲੰਜ ਖੜਾ ਹੁੰਦਾ ਹੈ। ਔਰ ਦੋ ਢਾਡੀ, ਜਦੋਂ ਕਿ ਅਸੀਂ ਹਰਿਮੰਦਰ ਸਾਹਿਬ 'ਚ ਦੇਖਦੇ ਹਾਂ ਉਦੋਂ ਵੀ ਕੀਰਤਨ ਰਬਾਬੀ ਕਰਦੇ ਸੀ, ਜਿਹੜੇ ਰੱਬ ਦੀ ਸਿਫਤ ਸਲਾਹ। ਅੱਜ ਵੀ 18-20 ਘੰਟੇ ਲਗਾਤਾਰ ਕੀਰਤਨ ਹੁੰਦਾ ਹੈ। ਹੁਣ ਉਹੀ ਦੋ ਰਬਾਬੀ ਜਿਨ੍ਹਾਂ ਦੇ ਵਿੱਚ ਇੱਕ ਭਾਈ ਨੱਥਾ ਹੈ, ਇੱਕ ਭਾਈ ਅਬਦੁੱਲਾ ਹੈ, ਇੱਕ ਪਿੰਡ ਸੁਰ ਸਿੰਘ ਦੇ ਰਹਿਣ ਵਾਲੇ ਨੇ, ਇੱਕ ਪਿੰਡ ਸੁਲਤਾਨਵਿੰਡ ਦੇ ਰਹਿਣ ਵਾਲੇ ਨੇ, ਦੋਵੇਂ ਪਿੰਡ ਜ਼ਿਲ੍ਹਾ ਅੰਮ੍ਰਿਤਸਰ 'ਚ ਨੇ। ਉਹ ਦੋਵੇਂ ਢਾਡੀ ਨੱਥਾ ਤੇ ਅਬਦੁੱਲਾ, ਉਹ ਪਹਿਲੀ ਵਾਰ ਜਿਹੜਾ ਪੋਇਟਰੀ ਦੇ ਵਿੱਚ ਬਰੇਵਰੀ ਦਾ ਜਿਹੜਾ ਸੌਂਗ ਹੈ, ਬਰੇਵਰੀ ਦੀ ਪੋਇਟਰੀ ਹੈ, ਜਾਂ ਜਿਹਨੂੰ ਅੰਗਰੇਜ਼ੀ ਦੇ ਵਿੱਚ ਬੈਲਡ ਕਹਿੰਦੇ ਨੇ, ਉਹ ਉਹਨਾਂ ਨੇ ਪਹਿਲੀ ਜਿਹੜੀ ਹੈ ਵਾਰ ਪੜ੍ਹੀ। ਔਰ ਗੁਰੂ ਹਰਗੋਬਿੰਦ ਸਾਹਿਬ ਤਖਤ ਤੇ ਸੁਭਾਇਮਾਨ ਨੇ। ਔਰ ਸੋਹਣਾ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਖਸੀਅਤ ਬਾਰੇ ਅਸੀਂ ਜਦੋਂ ਪਿਛਲੇ ਆਪਣੇ ਇਤਿਹਾਸਕ ਦੇਖਦੇ ਹਾਂ ਕਿ ਬੜਾ ਲੰਬਾ ਉਹਨਾਂ ਦਾ ਕੱਦ ਸੀ, 6.5 ਫੁੱਟ ਦੇ ਨੇੜੇ ਜੇ ਅੱਜ ਦੇ ਕੰਟੈਕਟ 'ਚ ਕਹਿਣਾ ਹੋਏ, ਔਰ ਭਰਵਾਂ ਸਰੀਰ, ਔਰ 2 ਤਲਵਾਰਾਂ ਉਹਨਾਂ ਨੇ ਪਹਿਨੀਆਂ, ਦਸਤਾਰ ਸਜਾਈ, ਸਿਰ ਦੇ ਉੱਤੇ ਕਲਗੀ ਲਾਈ, ਔਰ ਸਾਹਮਣੇ ਦੀਵਾਨ ਸਜਿਆ। ਢਾਡੀ ਵਾਰ ਸ਼ੁਰੂ ਕਰਦੇ ਨੇ ਤੇ ਉਹਨਾਂ ਨੇ ਪਹਿਲੀ ਵਾਰ ਇਹ ਲਾਈ ਕਿ ਉਸ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਹੁਣ ਇਹ ਇੱਕ ਉਹ ਨੈਰੇਟਿਵ ਸ਼ੁਰੂ ਹੁੰਦਾ ਹੈ ਕਿ ਜੇ ਦੁਨੀਆ ਦੇ ਰਾਜੇ ਹੱਕ ਸੱਚ ਇਨਸਾਫ ਨਹੀਂ ਦੇਣਗੇ ਤੇ ਫਿਰ ਇਹ ਜਿਸ ਨੂੰ ਅਕਾਲ ਬੁੰਗਾ ਕਿਹਾ ਗਿਆ, ਅੱਜ ਅਕਾਲ ਤਖਤ ਕਿਹਾ ਜਾਂਦਾ ਹੈ, ਤਖਤ ਥਰੋਨ ਨੂੰ ਕਹਿੰਦੇ ਨੇ। ਅਕਾਲ ਇਮੋਰਟਲ, ਦੁਨੀਆ ਦੇ ਰਾਜੇ, ਉਹਨਾਂ ਦੀ ਇੱਕ ਉਮਰ ਹੈ, ਬੜੀਆਂ ਬੜੀਆਂ ਬਾਦਸ਼ਾਹੀਆਂ, ਵੱਡੇ ਵੱਡੇ ਐਮਪਾਇਰ, ਕਈ ਸਦੀਆਂ ਵੀ ਰਹੇ, ਅਲਟੀਮੇਟਲੀ ਉਹ ਜਿਹੜੇ ਨੇ ਗਾਇਬ ਹੋ ਜਾਂਦੇ ਨੇ ਧਰਤੀ ਤੋਂ, ਫਨਾਹ ਹੋ ਜਾਂਦੇ ਨੇ। ਪਰ ਇਹ ਗੁਰੂ ਸਾਹਿਬ ਨੇ ਉਹ ਤਖਤ ਅਕਾਲ ਜਿਹੜਾ ਇਮੋਰਟਲ ਹੈ, ਅਕਾਲ ਦਾ, ਕਿਉਂਕਿ ਰੱਬ ਦੇ ਲਈ ਇੱਕ ਲਫ਼ਜ਼ ਸਿੱਖ ਅਕਾਲ ਵਰਤਦੇ ਨੇ ਕਿ ਕਿਉਂਕਿ ਰੱਬ ਮੌਤ ਦੇ ਵਿੱਚ ਨਹੀਂ ਆਉਂਦਾ ਉਹ। ਔਰ ਇਹ ਜਿੱਥੇ ਹਿੰਦੂਆਂ ਦਾ ਅਵਤਾਰਵਾਦ ਸੀ, ਰੱਬ ਦੇ ਅਵਤਾਰ ਰਾਮ ਕ੍ਰਿਸ਼ਨ, ਉਹਨੂੰ ਵੀ ਇਹ ਜਿਹੜਾ ਉਸ ਨੂੰ ਡਿਨਾਈ ਕਰਨਾ ਸੀ ਕਿ ਇਹ ਰੱਬ ਦੇ ਬਣਾਏ ਭਲੇ ਲੋਕ ਤਾਂ ਹੋ ਸਕਦੇ ਨੇ ਪਰ ਰੱਬ ਨਹੀਂ ਨੇ। ਰੱਬ ਜਿਹੜਾ ਨਾ ਜੰਮਦਾ ਨਾ ਮਰਦਾ। ਤੇ ਇਹ ਜਿਹੜਾ ਸੱਚ ਹੱਕ ਇਨਸਾਫ ਰੱਬੀ ਕੀਮਤਾਂ ਨੇ, ਇਹ ਕਦੇ ਮਰਦੀਆਂ ਨਹੀਂ ਨੇ। ਦੁਨਿਆਵੀ ਰਾਜੇ ਜ਼ਾਲਮ ਹੋ ਸਕਦੇ ਨੇ, ਜ਼ੁਲਮ ਕਰਨ ਵਾਲੇ, ਲੋਕਾਂ ਦੇ ਹੱਕ ਖੋਣ ਵਾਲੇ। ਔਰ ਤੁਸੀਂ ਜੇ ਉਹਦਾ ਅਕਾਲ ਤਖਤ 84 ਕਦਮਾਂ ਦੀ ਵਿੱਥ ਤੇ, ਜਦੋਂ ਤੁਸੀਂ ਹਰਿਮੰਦਰ ਸਾਹਿਬ ਦੇ ਅੰਦਰ ਬੈਠਦੇ ਹੋ ਤੁਸੀਂ ਅਕਾਲ ਤਖਤ ਨਹੀਂ ਦੇਖ ਸਕਦੇ। ਅਕਾਲ ਤਖਤ ਤੇ ਜਦੋਂ ਤੁਸੀਂ ਬੈਠਦੇ ਹੋ ਜਾਂ ਉਹਨੂੰ ਫੇਸ ਕਰਦੇ ਹੋ, ਤੁਸੀਂ ਹਰਿਮੰਦਰ ਸਾਹਿਬ ਵੱਲ ਤੁਹਾਡੀ ਨਜ਼ਰ ਹੈ। ਮਤਲਬ ਇਹ ਹੈ ਕਿ ਇਸ ਅਕਾਲ ਦੇ ਤਖਤ ਤੋਂ ਜਿਹੜੇ ਫੈਸਲੇ ਨੇ ਉਹ ਰੂਹਾਨੀਅਤ ਦੇ ਉਸ ਜਿਹੜੀ ਪ੍ਰੇਰਨਾ ਸਦਕਾ ਹੀ ਲੈ ਜਾਣਗੇ ਕਿ ਇਹ ਜਿਹੜੀ ਸਿੱਖ ਦੀ ਤਲਵਾਰ ਹੈ, ਇਹ ਇਲਾਕੇ ਫਤਿਹ ਕਰਨ ਵਾਲੀ ਨਹੀਂ ਹੈ, ਜ਼ੁਲਮ ਕਰਨ ਵਾਲੇ ਨਹੀਂ ਹੈ, ਕਿਸੇ ਦੇ ਹੱਕ ਖੋਣ ਵਾਲੀ ਨਹੀਂ ਹੈ। ਇਹ ਰੂਹਾਨੀਅਤ ਦੇ ਉੱਤੇ ਸਿੱਧਤ ਹੈ ਕਿ ਜਿਹੜਾ ਰੱਬ ਦੀ ਰਿਆਇਆ ਨੂੰ ਤੰਗ ਕਰੇਗਾ, ਜ਼ੁਲਮ ਕਰੇਗਾ, ਉਸ ਦੇ ਖਿਲਾਫ ਸਿੱਖ ਕੌਮ ਖਲੋਏਗੀ। ਇਹ ਬੇਸਿਕ ਅਸੈਂਸ ਹੈ। ਔਰ ਜੇ ਅਸੀਂ ਅੱਜ ਕਿਉਂਕਿ 415 ਸਾਲ ਉਸ ਵਾਕਿਆ ਨੂੰ ਹੋ ਗਏ ਨੇ, ਦਰਬਾਰ ਸਾਹਿਬ ਦੇ ਵਿੱਚ ਵੀ ਇਸ ਪੱਖੋਂ ਔਰ ਅਕਾਲ ਤਖਤ ਸਾਹਿਬ ਤੇ ਵੀ ਸਮਾਗਮ ਹੋਇਆ, ਇੱਕ ਕਿਤਾਬ ਵੀ ਰਿਲੀਜ਼ ਕੀਤੀ ਗਈ, ਅਕਾਲ ਤਖਤ ਦੀ ਅਹਿਮੀਅਤ ਦੀ ਗੱਲ ਹੋਈ। ਔਰ ਇਹ ਹਫਤਾ ਪੂਰਾ ਉੱਥੇ ਢਾਡੀ ਦਰਬਾਰ ਚੱਲਦੇ ਨੇ, ਅਕਾਲ ਤਖਤ ਦੇ ਉੱਤੇ ਢਾਡੀ ਵਾਰਾਂ ਗਾਈਆਂ ਜਾਂਦੀਆਂ, 415 ਸਾਲ ਪਹਿਲਾਂ ਦੇ ਦਿਨ ਨੂੰ ਯਾਦ ਕੀਤਾ ਜਾਂਦਾ। ਪਰ ਜਿਵੇਂ ਅਸੀਂ ਕਿਹਾ ਕਿ ਸੱਚ ਹੱਕ ਇਨਸਾਫ ਦਾ ਜਦੋਂ ਅਸੀਂ ਸਫ਼ਰ ਦੇਖਦੇ ਹਾਂ ਤੇ ਇਹ 415 ਸਾਲਾਂ ਦਾ ਅਕਾਲ ਤਖਤ ਦਾ ਇਤਿਹਾਸ ਗਲੋਰੀਅਸ ਹੈ। ਦੁਨੀਆਦਾਰੀ ਵਾਲੇ ਉਹਨੂੰ ਟਰਬੂਲੈਂਟ ਕਹਿਣਗੇ। ਟਰਬੂਲੈਂਟ ਇਸ ਲਈ ਕਿ ਇੱਕ ਪਾਸੇ ਜਿੱਥੇ ਦਿੱਲੀ ਤਖਤ ਦੇ ਥੱਲੇ ਜੀਣ ਵਾਲੇ ਜਿਨ੍ਹਾਂ ਦੇ ਕੋਲ ਅੱਜ ਪਾਵਰ ਆਈ ਹੈ ਦਿੱਲੀ 'ਚ ਹਿੰਦੂ ਤਵੀ, ਇਹਨਾਂ ਨੇ ਤਾਂ ਸ਼ਲੋਕ ਕਢਿਆ ਹੋਇਆ ਸੀ ਦਿੱਲੀਸ਼ਵਰੋ ਈਸ਼ਵਰੋ, ਬਿਲਕੁਲ, ਕਿ ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ। ਪਰ ਇੱਥੇ ਉਹ ਤਖਤ ਕਾਇਮ ਹੁੰਦਾ ਹੈ ਜਿਹਦੇ 'ਚ ਜੇ ਪਹਿਲੀ ਜੰਗ ਜਿਹੜੀ 6ਵੇਂ ਪਾਤਸ਼ਾਹ ਦੀ ਸ਼ਾਹਜਹਾਂ ਦੀਆਂ ਫੌਜਾਂ ਨਾਲ ਹੁੰਦੀ ਹੈ, ਉਹ ਜਹਾਂਗੀਰ ਤੋਂ ਇੱਕਦਮ ਬਾਅਦ ਜਿਹੜਾ, ਕਿਉਂਕਿ ਜਹਾਂਗੀਰ ਨੇ ਬੇਸ਼ੱਕ ਗਵਾਲੀਅਰ ਦੇ ਕਿਲੇ 'ਚ ਕੈਦ ਕੀਤਾ, ਉਹ ਹਾਲਾਤ ਕੁੜਿੱਤਣ ਵਾਲੇ ਰਹੇ, ਫਿਰ ਉਹਨੂੰ ਸਮਝ ਆ ਗਈ। ਔਰ ਬਾਕੀ ਦਾ ਪੀਰੀਅਡ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਜਹਾਂਗੀਰ ਨੇ ਹਰ ਉਹ ਸ਼ਰਤ ਮੰਨੀ ਜਿਹਦੇ ਤਹਿਤ ਫਿਰ ਗੁਰੂ ਹਰਗੋਬਿੰਦ ਸਾਹਿਬ
52 ਹੋਰ ਰਾਜਿਆਂ ਨੂੰ ਛਡਵਾ ਕੇ ਵੀ ਗਵਾਲੀਅਰ ਦੇ ਕਿਲੇ 'ਚੋਂ ਆਏ। ਸ਼ਾਹਜਹਾਂ ਤੱਕ ਪਹੁੰਚਦੇ ਹਾਂ, ਅਸੀਂ ਦੇਖਦੇ ਹਾਂ ਕਿ ਉਹ ਫੇਰ ਸ਼ੁਰੂ ਹੋ ਜਾਂਦੀ ਹੈ ਐਨਮਿਟੀ ਵਾਲੀ ਲਾਈਨ, ਔਰ ਸ਼ਾਹਜਹਾਂ ਦੀਆਂ ਫੌਜਾਂ ਦਾ ਜਿਹੜਾ ਉਹ ਸ਼ਿਕਾਰ ਤੇ ਚੜ੍ਹਿਆ ਹੋਇਆ। ਮਾਝਾ ਬੜਾ ਸੰਘਣਾ ਜੰਗਲ ਸੀ, ਗੁਰੂ ਹਰਗੋਬਿੰਦ ਸਾਹਿਬ ਵੀ ਨੇ, ਔਰ ਉਹਨਾਂ ਦਾ ਇੱਕ ਬਾਜ਼ ਉੱਡ ਕੇ ਸ਼ਾਹੀ ਬਾਜ਼ ਜਿਹੜਾ ਉਹ ਇੱਧਰ ਆ ਕੇ ਖਾਲਸੇ ਦੇ ਦਲਾਂ ਦੇ ਵਿੱਚ ਆ ਜਾਂਦਾ, ਔਰ ਉਹ ਧੌਂਸ ਦੇ ਨਾਲ ਮੰਗਦੇ ਨੇ। ਔਰ ਗੁਰੂ ਸਾਹਿਬ ਪੁੱਛਦੇ ਨੇ ਕਿ ਸਿੱਖਾਂ ਨੂੰ ਵੀ ਕੀ ਜਵਾਬ? ਉਹਨਾਂ ਕਿਹਾ ਜੀ ਤਾਜ ਬਾਜ ਸਭ ਹੂੰ ਹਮਲੀਨੋ, ਕਿ ਤੁਸੀਂ ਬਾਜ ਮੰਗਦੇ ਹੋ ਵਾਪਸ ਧੌਂਸ ਨਾਲੇ, ਧੌਂਸ ਮੰਨਣ ਵਾਲੀ ਕੌਮ ਨਹੀਂ ਹੈ, ਅਸੀਂ ਤੁਹਾਡਾ ਤਾਜ ਵੀ ਲੈਣਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ 415 ਵਰੇ 4 ਪਾਵਰਫੁਲ ਪਾਤਸ਼ਾਹੀਆਂ ਦੇ ਨਾਲ ਸਿੱਖ ਕੌਮ ਦੀ ਟੱਕਰ, ਜਿਹਦਾ ਮਰਕਜ਼ ਅਕਾਲ ਤਖਤ। ਔਰ ਇਸ ਲਈ ਦੁਸ਼ਮਣ ਨੂੰ ਵੀ ਲੱਗਦਾ ਸੀ ਕਿ ਸਾਡੀ ਤਾਕਤ ਹਰਮੰਦਰ ਸਾਹਿਬ ਔਰ ਅਕਾਲ ਤਖਤ 'ਚੋਂ ਨਿਕਲਦੀ ਹੈ। ਜਦੋਂ ਉਹਨਾਂ ਨੇ ਸਾਨੂੰ ਸਭ ਤੋਂ ਵੱਧ ਸਜ਼ਾ ਦੇਣ ਦਾ ਫੈਸਲਾ ਕੀਤਾ, ਜਾਂ ਸਾਡਾ ਬਿਲਕੁਲ ਲੌਕ ਸਟੌਕ ਐਂਡ ਬੈਰਲ ਡਿਸਟਰੋਏ ਕਰਨ ਦੀ ਨੀਤੀ ਅਪਣਾਈ, ਤੇ ਉਹਨਾਂ ਨੇ ਅਕਾਲ ਤਖਤ ਦਰਬਾਰ ਸਾਹਿਬ ਡਿਸਟਰੋਏ ਕੀਤਾ। ਉਸ ਸਰੋਵਰ ਨੂੰ ਜਿਹੜਾ ਉਹ ਭਰ ਦਿੱਤਾ ਮਿੱਟੀ ਦੇ ਨਾਲ, ਮਰੇ ਜਾਨਵਰਾਂ ਦੇ ਨਾਲ। ਔਰ ਜੋ ਅਸੀਂ ਜੂਨ 84 'ਚ ਦੇਖਿਆ, ਟੈਂਕਾਂ ਤੋਪਾਂ ਨਾਲ ਉਹਨਾਂ ਨੇ ਅਕਾਲ ਤਖਤ ਨੂੰ ਖੰਡਰਾਤ ਬਣਾਇਆ। ਪਰ ਜਿਵੇਂ ਇੱਕ ਉਸ ਗ੍ਰੀਕ ਕਹਾਣੀ ਦਾ ਤੱਤ ਸਾਰ ਹੈ, ਇੱਕ ਫੀਨਿਕਸ ਬਰਡ ਹੁੰਦਾ ਹੈ, ਪੰਛੀ ਹੈ, ਜਿਹਦੇ ਬਾਰੇ ਕਿਹਾ ਜਾਂਦਾ ਹੈ ਕਿ ਜਦੋਂ ਉਹਦਾ ਐਂਡ ਆਉਂਦਾ ਹੈ ਤੇ ਉਹ ਆਪਣੇ ਆਪ ਨੂੰ ਅੱਗ ਲਾ ਲੈਂਦਾ, ਬਿਲਕੁਲ ਸਵਾਹ ਬਣ ਜਾਂਦੀ ਹੈ, ਪਰ ਉਹਦੇ 'ਚੋਂ ਇੱਕ ਅੰਡਾ ਨਿਕਲਦਾ ਹੈ, ਔਰ ਉਸ 'ਚੋਂ ਫਿਰ ਇੱਕ ਪੰਛੀ ਨਿਕਲ ਕੇ ਜਿਹੜਾ ਉਹ ਵਾਪਸ ਅਸਮਾਨ ਦੇ ਵਿੱਚ ਉੱਡਣ ਲੱਗ ਜਾਂਦਾ ਹੈ, ਉਹ ਫੀਨਿਕਸ ਹੁੰਦਾ ਹੈ। ਸੋ ਇਹ ਤਾਂ ਗ੍ਰੀਕ ਮਾਈਥੋਲੋਜੀ ਦੀ ਕਹਾਣੀ ਹੈ। ਪਰ ਜੇ ਇਹਨਾਂ 415 ਸਾਲਾਂ ਦਾ ਸਿੱਖ ਕੌਮ ਦਾ ਇਤਿਹਾਸ ਦੇਖਣਾ ਹੋਏ, ਫਿਰ ਸੱਚਮੁੱਚ ਦੁਸ਼ਮਣ ਨੇ ਸਮਝਿਆ ਕਿ ਫਨਾਹ ਕਰ ਦਿੱਤਾ ਹੈ। ਸਿਰਾਂ ਦੇ ਮੁੱਲ ਮੁਗਲ ਐਮਪਾਇਰ ਹੋਏ, 1 ਸਦੀ ਪੂਰੀ ਪਰਸੀਕਿਊਸ਼ਨ ਦੀ ਅਸੀਂ ਦੇਖਦੇ ਹਾਂ। ਫਿਰ ਦਰਾ ਖੈਬਰ ਪਾਰ ਤੋਂ ਅਹਿਮਦ ਸ਼ਾਹ ਅਬਦਾਲੀ ਜਿਹੜਾ ਪੂਰੀ ਤਰ੍ਹਾਂ, ਕਿਉਂਕਿ ਸਿੱਖ ਚੈਲੰਜ ਕਰਦੇ ਨੇ, ਅਫਗਾਨਿਸਤਾਨ ਦਾ ਪ੍ਰੋਵਿੰਸ ਮੁਗਲਾਂ ਤੋਂ ਖੋਹ ਕੇ ਉਹ ਬਣਾ ਲੈਂਦਾ ਪੰਜਾਬ ਨੂੰ। ਸਿੱਖ ਪੰਜਾਬ ਦੇ ਹੱਕਾਂ ਲਈ ਖਲੋਣ ਵਾਲੇ ਜਿਹੜੇ ਮਤਾ ਕਰਦੇ ਨੇ ਕਿ ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ, ਦੱਖਣੀ ਪੱਛਮੀ ਕਿਮ ਲੈ ਜਾਏ, ਕਿ ਇਹ ਪੰਜਾਬ ਦੇ ਲੋਕਾਂ ਦੀ ਦੌਲਤ ਹੈ। ਦੱਖਣ ਤੋਂ ਆਉਣ ਵਾਲੇ ਮਰਾਠੇ ਤੇ ਪੱਛਮ ਵੈਸਟ ਨੂੰ ਕਹਿੰਦੇ ਨੇ ਕਿ ਉੱਥੋਂ ਆਉਣ ਵਾਲੇ ਹਮਲਾਵਰ ਇਹਨੂੰ ਕਿਵੇਂ ਲੈ ਜਾਣ। ਔਰ ਜ਼ਾਹਰ ਹੈ ਅਹਿਮਦ ਸ਼ਾਹ ਅਬਦਾਲੀ ਵੀ 1761-62 ਦੇ ਵਿੱਚ ਇੱਕ ਘੱਲੂਕਾਰਾ ਵੀ ਕਰਦਾ ਹੈ, 40-50 ਹਜ਼ਾਰ ਸਿੱਖ ਇੱਕ ਦਿਨ 'ਚ ਮਾਰ ਦਿੰਦਾ ਹੈ ਕੁਪਰਹੀੜੇ ਦੇ ਮੈਦਾਨ 'ਚ। ਫਿਰ ਮੁੜਦਾ ਹੈ ਅੰਮ੍ਰਿਤਸਰ ਵੱਲ, ਔਰ ਅਕਾਲ ਤਖਤ ਔਰ ਦਰਬਾਰ ਸਾਹਿਬ ਬਿਲਕੁਲ ਲੈਵਲ ਕਰ ਦਿੰਦਾ ਹੈ। ਔਰ ਇਹੀ ਕਹਾਣੀ ਮੁਗਲਾਂ ਨੇ ਮੱਸਾ ਰੰਗੜ ਬਿਠਾ ਕੇ ਕੀਤੀ, ਅਬਦਾਲੀ ਨੇ ਬਿਲਕੁਲ ਡਿਸਟਰੋਏ ਕਰਕੇ ਕੀਤੀ। ਫਿਰ ਅਸੀਂ ਦੇਖਦੇ ਹਾਂ ਅੰਗਰੇਜ਼ਾਂ ਦੇ ਪੀਰੀਅਡ 'ਚ ਉਹਨਾਂ ਨੇ ਮੈਨੀਪੂਲੇਟ ਕੀਤਾ, ਉਹਨਾਂ ਨੇ 4-5 ਗੁਰਦੁਆਰੇ ਸਿੱਧੇ ਆਪਣੇ ਕੰਟਰੋਲ ਥੱਲੇ ਲਏ। ਔਰ ਇਹ ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਉਹਨਾਂ ਨੇ ਅਕਾਲ ਤਖਤ ਨੂੰ ਯੂਜ਼ ਕੀਤਾ। ਔਰ ਹਿੰਦੂਤਵੀ ਰਾਜ ਤੱਕ ਪਹੁੰਚਦੇ ਹਾਂ, ਇੰਦਰਾ ਗਾਂਧੀ ਨੇ ਕਿਵੇਂ ਉਸੇ ਹੀ ਅਕਾਲ ਤਖਤ ਨੂੰ, ਜਿੱਥੋਂ ਮੋਰਚਿਆਂ ਦੇ ਲਈ ਅਰਦਾਸ ਹੁੰਦੀ ਸੀ, ਜਿੱਥੋਂ ਡਿਫਾਇੰਸ ਨਿਕਲਦੀ ਸੀ, 18ਵੀਂ ਸਦੀ ਇਹੀ ਅਕਾਲ ਤਖਤ ਸਾਡੇ ਸਰਬੱਤ ਖਾਲਸਾ ਦਾ ਮਰਕਜ਼ ਸੀ, ਜਿਸ ਦੇ ਵਿੱਚ ਸਰਬੱਤ ਖਾਲਸਾ ਕਲੈਕਟਿਵਲੀ ਇਕੱਠਾ ਹੁੰਦਾ ਸੀ ਔਰ ਗੁਰਮਤਾ ਕੀਤਾ ਜਾਂਦਾ ਸੀ। ਇਸੇ ਸਰਬੱਤ ਖਾਲਸਾ ਨੇ 12 ਮਿਸਲਾਂ ਦਾ ਸਿੱਖ ਰਾਜ ਐਸਟੈਬਲਿਸ਼ ਕੀਤਾ। ਇਹਨਾਂ ਹੀ ਸਰਬੱਤ ਖਾਲਸਾ ਦੀ ਬਦੌਲਤ ਅਲਟੀਮੇਟਲੀ ਲਾਹੌਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਥਾਪਿਤ ਹੁੰਦਾ ਹੈ। ਇਹ ਵੱਖਰੀ ਗੱਲ ਹੈ ਕਿ ਮਹਾਰਾਜਾ ਰਣਜੀਤ ਸਿੰਘ ਫਿਰ ਮਹਾਰਾਜਗੀ 'ਚ ਪੈ ਕੇ ਪੈਲੇਸ ਇੰਟਰੀਗ ਦਾ ਜਿਹੜਾ ਉਹ ਸ਼ਿਕਾਰ ਹੁੰਦੇ ਨੇ, ਅਕਾਲ ਤਖਤ ਨੂੰ ਕਮਜ਼ੋਰ ਕੀਤਾ ਜਾਂਦਾ। ਉਹਨਾਂ ਦੇ ਪੀਰੀਅਡ 'ਚ ਕੋਈ ਸਰਬੱਤ ਖਾਲਸੇ ਨੂੰ ਅਹਿਮੀਅਤ ਨਹੀਂ ਦਿੱਤੀ ਜਾਂਦੀ, ਤੇ ਉਹਦਾ ਨਤੀਜਾ ਅਸੀਂ ਦੇਖਦੇ ਹਾਂ ਕਿ ਜਿਹੜਾ 100 ਸਾਲ ਦੀ ਮਿਹਨਤ ਦੇ ਨਾਲ ਖੜਾ ਕੀਤਾ ਗਿਆ ਰਾਜ ਸੀ, ਉਹ ਫਿਰ ਮਹਾਰਾਜਾ ਰਣਜੀਤ ਸਿੰਘ 1839 'ਚ ਚੜ੍ਹਾਈ ਕਰਦੇ ਨੇ। 1849 'ਚ ਜਿਹੜਾ ਪੰਜਾਬ ਹੈ ਔਰ ਸਿੱਖ ਰਾਜ ਹੈ ਉਹ ਅੰਗਰੇਜ਼ਾਂ ਦੇ ਪੇਟੇ ਪੈਂਦਾ। ਸੋ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਇਹ ਗੱਲ ਹੋਰ ਵੀ ਅਹਿਮੀਅਤ ਵਾਲੀ ਹੈ ਕਿ ਜੇ ਇੰਦਰਾ ਗਾਂਧੀ ਨੇ ਸਮਝਿਆ ਸੀ ਕਿ ਅਕਾਲ ਤਖਤ ਇੱਕ ਬਿਲਡਿੰਗ ਦਾ ਨਾਂ ਨਹੀਂ ਹੈ। ਆਫ ਕੋਰਸ ਅੱਜ ਜਿਹੜਾ ਕਦੇ ਸਿਰਫ 12 ਫੁੱਟ ਉੱਚਾ ਜਿਹੜਾ ਉਹ ਥੜਾ ਸੀ, ਤਖਤ ਸੀ, ਅੱਜ ਉਸ ਦੀਆਂ 5 ਮੰਜ਼ਲਾਂ ਨੇ। ਔਰ ਜੂਨ 84 'ਚ ਉਹਨਾਂ ਨੇ ਬਿਲਕੁਲ ਖੰਡਰਾਤ ਬਣਾਇਆ, ਕੌਮ ਨੇ ਢਾਹ ਕੇ ਉਹਨੂੰ ਫਿਰ ਉਵੇਂ ਹੀ ਜਿਹੜਾ ਉਸ ਦੀ ਗਲੋਰੀ, ਉਸ ਦੇ ਔਰ ਦਰਸ਼ਕ ਦੇਖ ਸਕਦੇ ਨੇ ਅੱਡ ਅਕਾਲ ਤਖਤ ਸਾਹਿਬ ਦੇ ਇਮੇਜਸ, ਕਿ ਉਹ ਅੱਜ ਵੀ ਕਾਇਮ ਹੈ। ਪਰ ਇੱਕ ਗੱਲ ਦਾ ਧਿਆਨ ਰਹੇ, ਅਕਾਲ ਤਖਤ ਸਪਿਰਿਟ ਹੈ ਮੀਰੀ ਪੀਰੀ ਦੀ, ਅਕਾਲ ਤਖਤ ਸਪਿਰਿਟ ਹੈ ਡਿਫਾਇੰਸ ਦੀ,
ਅਕਾਲ ਤਖਤ ਸਪਿਰਿਟ ਹੈ ਕਿ ਅਸੀਂ ਜ਼ੁਲਮ ਦੇ ਸਾਹਮਣੇ ਸਿਰ ਨਹੀਂ ਝੁਕਾਉਣਾ। ਔਰ ਜੂਨ 84 ਜਿਸ ਇੰਦਰਾ ਗਾਂਧੀ ਜਨਰਲ ਵੈਦਿਆ ਨੇ ਕੀਤੀ, ਉਹਨੇ ਫਿਰ ਦੇਖਿਆ ਕਿ ਖਾਲਸੇ ਦੇ ਰੋਹ ਨੇ ਇੰਦਰਾ ਗਾਂਧੀ ਵੀ ਸਮੇਟੀ, ਜਨਰਲ ਵੈਦਿਆ ਵੀ ਸਮੇਟਿਆ। ਔਰ 37 ਸਾਲ ਲਗਭਗ ਬੀਤਣ ਤੋਂ ਬਾਅਦ ਵੀ ਅੱਜ ਵੀ ਇਹ ਜੰਗ ਬਰਾਬਰ ਜਾਰੀ ਹੈ। ਅੱਜ ਵੀ ਸਾਡੀ ਜਿਹੜੀ ਮੋਟੀਵੇਸ਼ਨ ਹੈ, ਇੰਸਪੀਰੇਸ਼ਨ ਹੈ, ਉਹੀ ਕਦੇ ਰਾਜਯੋਗ, ਮੀਰੀ ਪੀਰੀ, ਸੰਤ ਸਿਪਾਹੀ ਦਾ ਕਾਨਸੈਪਟ ਕਿ ਸਿੱਖ ਨੇ ਜ਼ੁਲਮ ਅੱਗੇ ਨਹੀਂ ਝੁਕਣਾ। ਔਰ ਜਿਹੜਾ ਸਿੱਖ ਦਾ ਸੰਕਲਪ ਹੈ, ਅਕਾਲ ਤਖਤ ਦਾ ਸੰਕਲਪ ਸਿਰਫ ਦੁਨਿਆਵੀ ਤੌਰ ਦੇ ਉੱਤੇ ਇੱਕ ਰਾਜਸੀ ਖਿੱਤਾ ਕ੍ਰੀਏਟ ਕਰਨਾ ਹੀ ਨਹੀਂ ਹੈ। ਅਕਾਲ ਤਖਤ ਦਾ ਸੰਕਲਪ ਜਿਹੜਾ ਸਾਡੀ 2 ਵੇਲੇ ਦੀ ਅਰਦਾਸ ਦਾ ਹਿੱਸਾ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਲਈ ਕੋਈ ਵੀ ਅਕਾਲ ਤਖਤ ਤੇ ਆ ਕੇ ਫਰਿਆਦੀ ਹੋਏ, ਅਸੀਂ 18ਵੀਂ ਸਦੀ ਦੇ ਇਤਿਹਾਸ 'ਚ ਦੇਖਦੇ ਹਾਂ, ਹੁਣ ਦੇ ਦੌਰ 'ਚ ਵੀ ਦੇਖਦੇ ਹਾਂ ਕਿ ਅਕਾਲ ਤਖਤ ਤੇ ਜਿਹੜਾ ਆਂਦਾ ਉਹ ਇਨਸਾਨੀਅਤ ਦਾ ਤਖਤ ਹੈ। ਖਾਲਸਾ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਵੀ ਜਿਹੜਾ ਨਿਆਸਰ ਹੈ ਉਸ ਦਾ ਆਸਰਾ ਬਣਦਾ ਹੈ, ਜਿਹੜਾ ਬਿਨਾਂ ਧਿਰ ਤੋਂ ਹੈ ਖਾਲਸਾ ਉਹਦੀ ਧਿਰ ਬਣਦਾ ਹੈ, ਜਿਹੜਾ ਜ਼ੁਲਮ ਦਾ ਸ਼ਿਕਾਰ ਹੈ ਖਾਲਸਾ ਜ਼ਾਲਮ ਨੂੰ ਵੰਗਾਰਦਾ ਹੈ। ਔਰ ਅੱਜ ਵੀ ਅਕਾਲ ਤਖਤ ਦੇ ਉਹ 2 ਝੂਲਦੇ ਨਿਸ਼ਾਨ ਮੀਰੀ ਪੀਰੀ ਦੇ ਔਰ ਅਕਾਲ ਤਖਤ ਦੀ ਗਲੋਰੀ ਪੰਥ ਨੂੰ ਯਾਦ ਕਰਵਾ ਰਹੀ ਹੈ ਕਿ ਇਹ ਜ਼ੁਲਮ ਦਾ ਸੈਂਟਰ ਹਿੰਦੂ ਤਵੀ ਤਖਤ ਉਸੇ ਹੀ ਰਸਤੇ ਤੇ ਤੁਰਿਆ ਹੋਇਆ ਜਿਹਦੇ 'ਚ ਕਿ 18ਵੀਂ ਸਦੀ ਦੇ ਤਖਤ ਵਾਲੇ ਤੁਰੇ। ਔਰ ਜਿਵੇਂ ਖਾਲਸੇ ਨੇ ਉਹਨਾਂ ਨੂੰ ਖਵਾਰੀ ਦਿੱਤੀ, ਖਵਾਰ ਹੋਏ ਸਭ ਮਿਲेंगे, ਬਚੇ ਸ਼ਰਨ ਜੋ ਹੋਏ। ਔਰ ਅਲਟੀਮੇਟਲੀ ਰਾਜ ਕਰੇਗਾ ਖਾਲਸਾ ਦਾ ਸੰਕਲਪ ਪ੍ਰਿਵੇਲ ਹੋਇਆ। ਹੁਣ ਵੀ ਰਾਜ ਕਰੇਗਾ ਖਾਲਸਾ। ਅਲਟੀਮੇਟਲੀ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ, ਖਾਲਸਾ ਪੰਥ ਲਿਬਰੇਟ ਕਰਵਾਏਗਾ ਹਿੰਦੂ ਤਵੀ ਆਰਮੀ ਜੈਕ ਬੂਟ ਤੋਂ। ਇਸ ਬਾਰੇ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਾਥ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA। ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰੀਆਗੁਜ਼ਾਰ ਹੋਵਾਂਗੇ। ਸੋ ਇੱਥੇ ਲੈਂਦੇ ਹਾਂ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।